ਅਸਲਾਮ ਵਾਲੇਕੁਮ ਪੰਜਾਬੀਓ। ਮਾਰਚ ਦਾ ਮਹੀਨਾ ਚੱਲ ਰਿਹਾ ਤੇ ਮਾਰਚ ਦੇ ਮਹੀਨੇ ਨਾਲ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨੀ ਸੀ। ਮਾਰਚ ਦਾ ਜਿਹੜਾ ਮਹੀਨਾ ਹੈ ਉਹ ਸਾਡੇ ਵਾਸਤੇ, ਪੰਜਾਬੀ ਕੌਮ ਵਾਸਤੇ, ਪੰਜਾਬੀ ਇਤਿਹਾਸ ਵਾਸਤੇ ਸ਼ੁਰੂ ਤੋਂ ਕਾਲਾ ਰਿਹਾ। ਤੇ ਉਹਦੀ ਆਪਾਂ ਗੱਲ ਕਰੀਏ ਤਾਂ 23 ਮਾਰਚ 1931 ਦੇ ਵਿੱਚ ਭਗਤ ਸਿੰਘ ਨੂੰ ਫਾਂਸੀ ਲਾਇਆ ਗਿਆ। ਫਿਰ 26 ਮਾਰਚ 1599 ਦੇ ਵਿੱਚ ਦੁੱਲੇ ਭੱਟੀ ਨੂੰ ਫਾਂਸੀ ਲਾਇਆ ਗਿਆ। ਫਿਰ 29 ਮਾਰਚ 1849 ਦੇ ਵਿੱਚ ਜਦੋਂ ਪੰਜਾਬ ਤੇ ਗੋਰੀ ਸਰਕਾਰ ਹਮਲਾ ਕਰਦੀ UPCP ਦੇ ਭਈਏ ਲੈ ਕੇ, UPCP ਦੀ ਫੌਜ ਲੈ ਕੇ ਇੰਡੀਆ ਦੀ, ਤਾਂ ਉਦੋਂ ਪੰਜਾਬ ਤੇ ਹਮਲਾਵਰ ਹੋ ਕੇ ਉਹ ਪੰਜਾਬ ਦੀ ਜ਼ਬਾਨ ਨੂੰ ਇੱਥੋਂ ਦੇਸ਼ ਨਿਕਾਲਾ ਦਿੰਦੀ ਆ, ਪੰਜਾਬ ਦੀ ਜ਼ਬਾਨ ਤੇ ਪਾਬੰਦੀ ਲਾਉਂਦੀ ਆ ਤੇ ਵਿਰਸੇ ਤੇ ਪਾਬੰਦੀ ਲਾਉਂਦੀ ਆ। ਤੇ ਇਹ ਜਿਹੜਾ ਮਾਰਚ ਦਾ ਮਹੀਨਾ ਸਾਡੀ ਤਾਰੀਖ ਦੇ ਵਿੱਚ, ਸਾਡੀ ਇਤਿਹਾਸ ਦੇ ਵਿੱਚ ਸਾਨੂੰ ਵੱਡੇ ਵੱਡੇ ਘਾਟੇ ਇਸ ਮਹੀਨੇ ਦੇ ਵਿੱਚ ਪਏ ਆ। ਤੇ ਇਹ ਕੁਝ ਦਿਨ ਆ, 23 ਮਾਰਚ ਆ, 26 ਮਾਰਚ ਆ ਜਾਂ 29 ਮਾਰਚ 1849 ਆ। ਤਾਂ ਸਭ ਤੋਂ ਪਹਿਲੀ ਗੱਲ ਇਹ ਆ ਕਿ 26 ਮਾਰਚ ਨੂੰ ਦੁਪਹਿਰੀ 1 ਵਜੇ ਪਾਕ ਟੀ ਹਾਊਸ ਲਾਹੌਰ ਦੇ ਵਿੱਚ ਦੁੱਲੇ ਭੱਟੀ ਦੀ ਯਾਦ ਦੇ ਵਿੱਚ ਦਿਨ ਮਨਾਇਆ ਜਾਊਗਾ, ਕਿਉਂਕਿ ਸਾਡਾ ਬਹੁਤ ਵੱਡਾ ਤਗੜਾ ਇਤਿਹਾਸ ਦਾ ਥੰਮ ਆ, ਸਾਡਾ ਹੀਰੋ ਆ। ਤਾਂ ਉਹਨੇ ਕੁਰਬਾਨੀ ਦਿੱਤੀ ਆ ਇਸ ਪੰਜਾਬ ਵਾਸਤੇ, ਮੁਗਲਾਂ ਨਾਲੋਂ ਭਿੜਿਆ ਸੀ। ਤਾਂ ਉਹਦੀ ਯਾਦ 'ਚ ਲੋਹੜੀ ਵੀ ਮਨਾਈ ਜਾਂਦੀ ਆ। ਤਾਂ ਪਾਕ ਟੀ ਹਾਊਸ ਲਾਹੌਰ 26 ਮਾਰਚ ਨੂੰ ਦੁਪਹਿਰੀ 1 ਵਜੇ ਇਲਿਆਸ ਘੁੰਮਣ ਹੋਰਾਂ ਦੀ ਅਗਵਾਈ ਦੇ ਵਿੱਚ ਭਾਜੀ ਅਹਿਮਦ ਦਾ ਵੱਟੂ, ਹੋਰ ਬਾਜੀ ਪ੍ਰਵੀਨ ਮਲਕ ਸਾਹਿਬਾ, ਹੋਰ ਬਾਕੀ ਜਿੰਨੇ ਸਾਡੇ ਪੰਜਾਬੀ ਸੇਵਕ ਆ ਉੱਥੇ ਪੁੱਜਣਗੇ। ਤੁਹਾਡੇ ਸਾਰਿਆਂ ਕੇ ਰਿਕੁਐਸਟ ਆ ਕਿ ਲਾਹੌਰ ਪਾਕ ਟੀ ਹਾਊਸ ਪਹੁੰਚੋ। ਬਾਕੀ ਇਲਿਆਸ ਘੁੰਮਣ ਹੋਰਾਂ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ ਕਿ ਬਾਕੀ ਜੋ ਵੀ ਗੱਲਬਾਤ ਹੋਏ। ਉਸ ਤੋਂ ਬਾਅਦ 23 ਮਾਰਚ ਆ, ਕੱਲ੍ਹ ਸ਼ਹੀਦੀ ਦਿਨ ਆ ਸਰਦਾਰ ਭਗਤ ਸਿੰਘ ਦਾ। ਉਹ ਸਾਡਾ ਪੰਜਾਬੀ ਹੀਰੋ ਸੀ, ਬਹੁਤ ਵੱਡਾ ਕਾਮਰੇਡ ਸੀ, ਇਨਕਲਾਬੀ ਸੀ। ਤਾਂ ਸਾਨੂੰ ਸਾਡੇ ਹੀਰੋ ਨੂੰ, ਸਾਡੇ ਇਤਿਹਾਸ ਨੂੰ ਕਦੇ ਵੀ ਵਿਸਾਰਨਾ ਨਹੀਂ ਚਾਹੀਦਾ, ਕਦੇ ਵੀ ਭੁੱਲਣਾ ਨਹੀਂ ਚਾਹੀਦਾ, ਹਮੇਸ਼ਾ ਯਾਦ ਰੱਖਣਾ ਚਾਹੀਦਾ। ਕਿਉਂਕਿ ਕੌਮਾਂ ਉਹੀ ਹੁੰਦੀਆਂ ਜਿਹੜੀਆਂ ਆਪਣਾ ਇਤਿਹਾਸ, ਆਪਣਾ ਕਲਚਰ, ਆਪਣੀ ਤਾਰੀਖ ਯਾਦ ਰੱਖਦੀਆਂ। ਤੇ ਆਪਣੇ ਬੱਚਿਆਂ ਨੂੰ ਦੱਸਿਆ ਕਰੋ ਸਰਦਾਰ ਭਗਤ ਸਿੰਘ ਬਾਰੇ, ਦੁੱਲੇ ਭੱਟੀ ਬਾਰੇ, ਰਾਏ ਅਹਿਮਦ ਖਾਂ ਖਰਲ ਬਾਰੇ, ਔਰ ਇਹ ਵੀ ਦੱਸਿਆ ਕਰੋ ਕਿ ਸਾਡੀ ਜ਼ਬਾਨ ਨੂੰ ਪਾਬੰਦੀ ਲਾਈ ਗਈ 29 ਮਾਰਚ 1849। ਪਹਿਲਾ ਦਿਨ ਸੀ ਜਦੋਂ ਸਾਡੀ ਇੱਥੇ ਗੋਰੀ ਸਰਕਾਰ ਨੇ ਆ ਕੇ ਪੰਜਾਬੀ ਜ਼ਬਾਨ ਤੇ ਪਾਬੰਦੀ ਲਾਈ। ਤੇ ਉਹ ਸਾਡੇ ਕਹਿ ਲਓ ਕਿ ਮਾੜੇ ਨਸੀਬਾਂ ਦੀ ਸ਼ੁਰੂਆਤ ਸੀ ਸਾਡੇ ਪੰਜਾਬ ਦੀ। ਸੋ ਬਾਕੀ ਤੁਹਾਨੂੰ ਸਾਰਿਆਂ ਨੂੰ ਮੇਰੀ ਰਿਕੁਐਸਟ ਆ ਕਿ ਕੱਲ੍ਹ 23 ਮਾਰਚ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਲਾਓ, ਪੋਸਟਾਂ ਲਾਓ। ਔਰ ਉਸ ਤੋਂ ਬਾਅਦ 26 ਮਾਰਚ ਨੂੰ ਦੁੱਲੇ ਭੱਟੀ ਦੀ ਸ਼ਹੀਦੀ ਦਿਹਾੜਾ, ਉਹਦੀ ਪਾਕ ਟੀ ਹਾਊਸ ਲਾਹੌਰ ਪਹੁੰਚੋ ਸਾਰੇ, ਉੱਥੇ ਉਹਦਾ ਦਿਨ ਮਨਾਓ। ਤੇ 29 ਮਾਰਚ ਨੂੰ ਬਲੈਕ ਡੇ ਮਨਾਓ, ਜਦੋਂ ਸਾਡੀ ਜ਼ਬਾਨ ਤੇ ਪਾਬੰਦੀ ਲਾਈ ਗਈ ਸੀ। ਔਰ ਅੱਜ ਤੱਕ ਉਹ ਪਾਬੰਦੀ ਕਾਇਮ ਹੈ ਸਾਡੇ ਪੰਜਾਬ ਦੇ ਵਿੱਚ, ਪਾਕਿਸਤਾਨ ਦੇ ਵਿੱਚ ਪੰਜਾਬੀ ਸਕੂਲਾਂ ਕਾਲਜਾਂ 'ਚ ਪੜ੍ਹਾਈ ਨਹੀਂ ਜਾਂਦੀ, ਕਿਤੇ ਇੰਟਰਟੇਨਮੈਂਟ ਦੇ ਵਿੱਚ ਪੰਜਾਬੀ ਨਹੀਂ ਹੈਗੀ, ਕਿਤੇ ਅਦਾਰਿਆਂ 'ਚ ਪੰਜਾਬੀ ਨਹੀਂ ਹੈਗੀ, ਸਕੂਲਾਂ 'ਚ, ਕਾਲਜਾਂ 'ਚ, ਅਖਬਾਰਾਂ ਦੇ ਵਿੱਚ, ਕਿਤੇ ਵੀ ਪਬਲਿਕ ਪਲੇਸਿਸ ਤੇ ਕੋਈ ਪੰਜਾਬੀ ਐਲਾਨ ਨਹੀਂ ਹੁੰਦਾ। ਤੇ ਤੁਹਾਡੇ ਸਾਰਿਆਂ ਅੱਗੇ ਮੇਰੀ ਰਿਕੁਐਸਟ ਆ ਕਿ ਤੁਸੀਂ ਇਤਜਾਜ ਕਰੋ, ਬੋਲੋ, ਪੰਜਾਬ ਸਰਕਾਰ ਨੂੰ ਕਹੋ ਕਿ ਸਾਡੀ ਜ਼ਬਾਨ ਸਾਨੂੰ ਮੋੜੇ, ਸਾਡੀ ਜ਼ਬਾਨ ਸਾਨੂੰ ਪੜ੍ਹਾਈ ਜਾਵੇ। ਔਰ ਹਰ ਖੇਤਰ ਦੇ ਵਿੱਚ ਪੰਜਾਬੀ ਜਿਹੜੇ 12-13 ਕਰੋੜ ਆ, ਹਰ ਖੇਤਰ ਦੇ ਵਿੱਚ ਪੰਜਾਬੀ ਜ਼ਬਾਨ ਨੂੰ ਉਹਦਾ ਮਕਾਮ ਦਿੱਤਾ ਜਾਵੇ। ਠੀਕ ਹੈ, ਜਿੱਦਾਂ ਬਾਕੀ ਤਿੰਨਾਂ ਸੂਬਿਆਂ ਦੇ ਵਿੱਚ ਆ, ਉਹਨਾਂ ਦੀਆਂ ਜ਼ਬਾਨਾਂ ਬੋਲੀਆਂ ਜਾਂਦੀਆਂ, ਪੜ੍ਹੀਆਂ ਜਾਂਦੀਆਂ, ਲਿਖੀਆਂ ਜਾਂਦੀਆਂ, ਇੰਝ ਸਾਡੀ ਜ਼ਬਾਨ ਨੂੰ ਵੀ ਹੋਣਾ ਚਾਹੀਦਾ। ਸੋ ਥੈਂਕ ਯੂ ਸਾਰਿਆਂ ਦਾ। ਜਿਉਂਦੇ ਵਸਦੇ ਰਹੋ, ਹੱਸਦੇ ਵਸਦੇ ਰਹੋ। ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਮੇਰਾ ਭਰਾ। ਅਸੀਂ ਕੋਈ ਤੁਹਾਡੇ ਕੋਲ ਬਾਹਲਾ ਕੁਛ ਨਹੀਂ ਮੰਗਦੇ, ਬਸ ਆਹੀ ਗੱਲ ਹੁੰਦੀ ਆ ਕਿ ਸ਼ੇਅਰ ਕਰ ਦਿਓ, ਚਲੋ 4 ਬੰਦੇ ਤੱਕ ਆਵਾਜ਼ ਪਹੁੰਚ ਜਾਵੇਗਾ। ਬਾਈ ਜੀ ਕੋਈ ਪੰਜਾਬੀ ਇੱਦਾਂ ਨਾਂ ਲੈਣ ਵਾਲੇ ਜਿਉਂਦੇ ਆ, ਕੋਈ ਹੈਗੇ ਆ, ਕਿ ਸਾਹ ਸੱਤ ਹੈਗੇ ਆ ਇਹਨਾਂ ਦੇ ਵਿੱਚ। ਓਕੇ ਜੀ।